आदाब ते सत श्री अकाल। 5 अगस्त 2025 ਦੇ ਅਪਡੇਟ ਪਾਕਿਸਤਾਨ ਦੇ ਨਾਲ ਮੈਂ ਹਾਂ ਆਪ ਸਭ ਦੇ ਨਾਲ ਪਰਵੀਨ ਮਸੂਦ ਤੇ ਮੇਰੇ ਨਾਲ ਅਪਡੇਟ ਪਾਕਿਸਤਾਨ ਦੇ ਵਿੱਚ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। जी बहुत बहुत धन्यवाद ਤੁਹਾਡਾ। थैंक यू सो मच प्रवीण जी। सब सुनने और देखने वालों की सेवा 'ਚ बड़ा अदब भरिਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਅੱਜ ਦਾ ਇਸ ਖਬਰਾਂ ਦੇ ਬੁਲਟਨ 'ਚ ਅਪਡੇਟ ਪਾਕਿਸਤਾਨ 'ਚ ਆਪ ਜੀ ਦਾ ਤੇ ਮਸੂਦ ਜੀ ਖਬਰਾਂ ਵਾਲੇ ਵਧੀਏ ਜੀ ਜੀ ਜ਼ਰੂਰ ਜੀ। ਪਰ ਉਸ ਤੋਂ ਪਹਿਲੇ ਮੈਂ ਅਗਰ ਇਜਾਜ਼ਤ ਦਿਓ ਤੇ ਆਪਣੇ ਸੁਣਨ ਔਰ ਦੇਖਣ ਵਾਲਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਪੇਸ਼ ਕੀਤੀਆਂ ਜਾਂਦੀਆਂ ਨੇ ਔਰ ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਔਰ ਪੰਜਾਬੀ ਟੀਵੀ ਯੂਐਸਏ ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਪ੍ਰਸਾਰਿਤ ਕੀਤੀਆਂ ਜਾਂਦੀਆਂ। ਸੋ ਜ਼ਰੂਰ ਦੇਖਿਆ ਕਰੋ, ਇਹਨਾਂ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਇਹਨਾਂ ਖਬਰਾਂ ਸਮੇਤ ਬਾਕੀ ਅਪਡੇਟਸ ਵੀ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਔਰ ਅਗਰ ਇਹ ਖਬਰਾਂ ਸਪਾਂਸਰ ਕਰਨੀਆਂ ਹੋਣ ਤੇ ਸਾਡਾ ਟੈਲੀਫੋਨ ਨੰਬਰ ਹੈ 408 272 5200 408 272 5200 ਜੀ। ਪ੍ਰਵੀਨ ਜੀ ਜੀ ਬਿਲਕੁਲ ਜੀ, ਤੁਹਾਡਾ ਫੀਡਬੈਕ ਜਿਹੜਾ ਉਹ ਸਾਡੇ ਵਾਸਤੇ ਬੜੀ ਹੱਲਾਸ਼ੇਰੀ ਹੁੰਦੀ ਹੈ ਤੇ ਹੱਲਾਸ਼ੇਰੀ ਦੇ ਨਾਲ ਹੀ ਸਾਰੇ ਕੰਮ ਹੁੰਦੇ ਨੇ। ਲੋ ਮਸੂਦ ਜੀ ਵਧਨੇ ਪਹਿਲੀ ਖਬਰ ਹਲੇ ਪਹਿਲੀ ਖਬਰ ਹੈ ਜਨਾਬ, ਇਲੈਕਸ਼ਨ ਕਮਿਸ਼ਨ ਨੇ ਅਦਾਲਤੀ ਸਜ਼ਾਵਾਂ ਤੋਂ ਬਾਅਦ ਇਮਰਾਨ ਖਾਨ ਦੇ ਹਾਮੀਆਂ ਨੂੰ ਪਾਰਲੀਮੈਂਟ 'ਚ ਲਪੇਟਣਾ ਸ਼ੁਰੂ ਕਰਤਾ ਜੀ। ਇਹ ਕੰਮ ਹੋਣਾ ਹੀ ਹੋਣਾ ਸੀਗਾ ਜੀ। ਹੁਣ ਕਿਉਂਕਿ ਅਦਾਲਤੀ ਹੁਕਮ ਆ ਗਿਆ ਹੈ 9 ਮਈ ਨੂੰ ਜਦੋਂ ਇਮਰਾਨ ਖਾਨ ਹੋਣਾ ਦੀ ਗ੍ਰਿਫਤਾਰੀ ਹੋਈ ਇਸਲਾਮਾਬਾਦ ਹਾਈ ਕੋਰਟ ਦੇ ਹੱਥ 'ਚ ਤੇ ਉਦੋਂ ਮੁਲਕ ਭਰ ਦੇ ਵਿੱਚ ਇhtਜਾਜ ਹੋਇਆ ਸੀ। ਬਾਕਾਇਦਾ ISI ਦੇ ਦਫ਼ਤਰ ਤੇ ਫੈਸਲਾਬਾਦ ਹਮਲਾ ਹੋਇਆ, ਸ਼ੇਰਪਾਓ ਪੁਲ ਲਾਹੌਰ ਦੇ ਉੱਤੇ ਅੱਗਾਂ ਲਾਈਆਂ ਗਈਆਂ, ਗੱਡੀਆਂ ਭੰਨੀਆਂ ਗਈਆਂ, ਹਲਾਕਤਾਂ ਹੋਈਆਂ, ਜਿਨਾਹ ਹਾਊਸ, ਕੋਰ ਕਮਾਂਡਰ ਹਾਊਸ, ਫੌਜੀ ਟਿਕਾਣੇ, ਸਰਕਾਰੀ ਇਮਾਰਤਾਂ, ਬਹੁਤ ਥਾਂ ਹੰਗਾਮੇ ਹੋਏ। ਇਹ ਤੇ ਆਖਿਆ ਜਾਂਦਾ ਹੈ ਨਾ ਜੀ, ਉਹ ਤੇ ਇਹ ਕਲੇਮ ਕਰਦੇ ਨੇ ਕਿ ਇਹ ਸਾਡੇ ਲੋਕ ਜਾਂ ਸਾਡੇ ਹਾਮੀਆਂ ਨੇ ਇਹ ਕੰਮ ਕੀਤਾ ਹੀ ਨਹੀਂ ਗਿਆ। ਸੋ ਉਹਨਾਂ ਮੁਕਦਮਿਆਂ ਦਾ ਫੈਸਲਾ ਜਿਹੜਾ ਉਹ ਮਤਹਿਤ ਅਦਾਲਤਾਂ ਵੱਲੋਂ ਆਇਆ ਔਰ ਇਹਨਾਂ ਮਤਹਿਤ ਅਦਾਲਤਾਂ ਨੂੰ ਸੁਪਰੀਮ ਕੋਰਟ ਆਫ ਪਾਕਿਸਤਾਨ ਵੱਲੋਂ ਹੁਕਮ ਸੀਗਾ ਕਿ ਇਹਨਾਂ ਕੇਸਾਂ ਦਾ ਛੇਤੀ ਤੋਂ ਛੇਤੀ ਫੈਸਲਾ ਕੀਤਾ ਜਾਏ। ਸੋ ਫੈਸਲਾ ਜਦੋਂ ਹੋਇਆ ਤੇ ਅੱਡੋ ਅੱਡ ਅਦਾਲਤਾਂ ਜਿਹੜੀਆਂ ਅਤਗਰਦੀ ਔਰ ਅੰਧੇ ਕੇਸਾਂ ਨੂੰ ਸੁਣਦੀਆਂ ਸਨ, ਉਹਨਾਂ ਵੱਲੋਂ ਇਮਰਾਨ ਖਾਨ ਦੇ 196 ਹਾਮੀ ਨੇ ਜਿਹੜੇ ਉਹਨਾਂ ਨੂੰ 10-10 ਸਾਲ ਕੈਦ ਦੀਆਂ ਸਜ਼ਾਵਾਂ ਨੇ ਜਿਹੜੀਆਂ ਉਹ ਸੁਣਾਈਆਂ ਗਈਆਂ। ਉਹ ਸਜ਼ਾਵਾਂ ਜਦੋਂ ਹੋਈਆਂ ਨੇ ਤੇ ਹੁਣ ਜਦੋਂ ਇੱਕ ਸਜ਼ਾ ਯਾਫਤਾ ਬੰਦਾ ਆ ਉਹਦੇ ਤੇ ਜੁਰਮ ਸਾਬਤ ਹੁੰਦਾ ਆ ਤੇ ਉਹ ਪਾਰਲੀਮੈਂਟ ਦਾ ਹਿੱਸਾ ਨਹੀਂ ਰਹਿ ਸਕਦਾ। ਸੋ ਇਸ ਕਰਕੇ ਪਹਿਲਾਂ ਪੰਜਾਬ ਅਸੈਂਬਲੀ ਚੋਂ ਹੁੰਜਾ ਫਿਰਿਆ ਔਰ ਹੁਣ ਪਾਕਿਸਤਾਨੀ ਸੈਨੇਟ ਚੋਂ ਔਰ ਨੈਸ਼ਨਲ ਅਸੈਂਬਲੀ ਦੇ ਵਿੱਚੋਂ ਵੀ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਨੇ ਹੁੰਜਾ ਫੇਰਦੇ ਹੋਏ ਹਨ 9 ਇਮਰਾਨ ਖਾਨ ਦੇ ਹਾਮੀ ਨੇ ਜਿਹੜੇ ਉਹਨਾਂ ਨੂੰ ਲਪੇਟ ਦਿੱਤਾ ਜੀ। ਔਰ ਇਹ ਜਿਹੜੇ 9 ਹਾਮੀ ਨੇ ਇਹਨਾਂ ਦੇ ਵਿੱਚ ਸੈਨੇਟਰ ਉਮਰ ਅਯੂਬ ਹੋਣੇ ਨੇ, ਸ਼ਿਬਲੀ ਫਰਾਜ਼ ਹੋਣੇ ਨੇ, ਜ਼ਰਤਾਜ ਗੁਲ ਹੋਣੇ ਨੇ ਔਰ ਹੋਰ ਬਾਕੀ ਜਿਹੜੇ ਉਹਨਾਂ ਦੇ ਮੈਂਬਰ ਨੇ ਉਹ ਨੇ। ਔਰ ਉਹਨਾਂ ਨੂੰ ਹੁਣ ਕਹਿ ਲਵੋ ਕਿ ਸੀਟਾਂ ਵਿਹਲੀਆਂ ਕਰ ਦਿੱਤੀਆਂ ਗਈਆਂ ਔਰ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਇਹਨਾਂ ਸੀਟਾਂ ਦੇ ਉੱਤੇ ਦੁਬਾਰਾ ਚੋਣਾਂ ਹੋਣਗੀਆਂ। ਚੋਣਾਂ ਦਾ ਐਲਾਨ ਕਦੋਂ ਹੋਏਗਾ ਇਹ ਬਾਅਦ ਚ ਦੱਸਿਆ ਜਾਏਗਾ। ਅਲ ਕਾਦਰ ਟਰਸਟ ਹੋ ਗਿਆ, ਇਹ ਬਾਕੀ ਕੇਸ ਨੇ ਜਿਹੜੇ ਉਹਨਾਂ ਦੇ ਵਿੱਚ ਇਮਰਾਨ ਖਾਨ ਹੁਣੇ ਪਹਿਲਾਂ ਵੀ ਅੰਦਰ ਹੀ ਨੇ ਔਰ ਉਮੀਦ ਕੀਤੀ ਜਾ ਰਹੀ ਸੀਗੀ ਕਿ 5 ਅਗਸਤ ਨੂੰ ਜਿਹੜੀ ਉਹਨਾਂ ਦੀ ਰਿਹਾਈ ਦੇ ਵਾਸਤੇ ਇhtਜਾਜ ਹੋਣਾ ਆ ਉਹ ਜ਼ੋਰਦਾਰ ਹੋਏਗਾ। ਉਹ ਅੱਗੇ ਜਾ ਕੇ ਖਬਰਾਂ 'ਚ ਅਸੀਂ ਦੱਸਾਂਗੇ। ਪਰ ਐਨ 5 ਅਗਸਤ ਨੂੰ ਜਿੱਦਣ ਇਮਰਾਨ ਖਾਨ ਹੋਣਾ ਦੇ ਇਹ ਮਾਮਲੇ ਨੇ ਜਿਹੜੇ ਯਾਨੀ 5 ਅਗਸਤ ਨੂੰ 2 ਸਾਲ ਹੋ ਗਏ ਇਮਰਾਨ ਖਾਨ ਨੂੰ ਜੇਲ੍ਹ 'ਚ ਬੰਦ ਹੋਇਆ, ਐਨ ਉਸ ਵੇਲੇ ਇਹ ਜਿਹੜੇ ਬਾਕੀ 9 ਮੈਂਬਰ ਨੇ ਇਹਨਾਂ ਨੂੰ ਵੀ ਬੇਦਖਲ ਕਰ ਦਿੱਤਾ ਗਿਆ ਪਾਕਿਸਤਾਨੀ ਸੈਨੇਟ 'ਚੋਂ ਔਰ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਵਿੱਚੋਂ। ਇਹ ਸਾਰੇ ਵੱਡੇ ਨਾਂ ਨੇ। ਜ਼ਰਤਾਜ ਗੁਲ ਹੋਣੇ ਜਿਹੜੀਆਂ ਇਮਰਾਨ ਖਾਨ ਦੀ ਇਸ ਟਾਈਮ ਪਾਰਲੀਮਾਨੀ ਲੀਡਰ ਨੇ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੀਆਂ ਔਰ ਸ਼ਿਬਲੀ ਫਰਾਜ਼ ਹੋਣੇ ਨੇ ਜਿਹੜੇ ਉਹ ਜੀ ਇਸ ਵੇਲੇ ਪਾਕਿਸਤਾਨੀ ਸੈਨੇਟ ਦੇ ਵਿੱਚ ਪਾਕਿਸਤਾਨ ਤਹਿਰੀਕ ਇਨਸਾਫ ਦੇ ਕਰਤਾ ਧਰਤਾ ਨੇ, ਸੈਨੇਟ 'ਚ ਆਪੋਜੀਸ਼ਨ ਲੀਡਰ ਨੇ। ਇਸੇ ਤਰ੍ਹਾਂ ਉਮਰ ਅਯੂਬ ਹੋਣੇ ਨੇ ਜਿਹੜੇ ਉਹ ਨੈਸ਼ਨਲ ਅਸੈਂਬਲੀ ਦੇ ਵਿੱਚ ਆਪੋਜੀਸ਼ਨ ਲੀਡਰ ਸਨ। ਸੋ ਇੱਕ ਵਾਰ ਕਹਿ ਲਵੋ ਕਿ ਬਿਲਕੁਲ ਹੁਣ ਕੋਈ ਸਿਆਸੀ ਮੁਕਾਬਲਾ, ਕੋਈ ਸਿਆਸੀ ਮੁਖਾਲਫਾ ਜਿਹੜਾ ਇਦਾਂ ਲੱਗਦਾ ਜਿੱਦਾਂ ਰਿਹਾ ਨਹੀਂ, ਕੋਈ ਨਵਾਂ ਰੰਗ ਟੰਗ ਫੜੀ ਜਾ ਰਹੀ ਜੀ ਸਿਆਸਤ ਫੜੀ ਜਾ ਰਹੀ ਹੈ ਜਨਾਬ। ਤੇ ਮਸੂਦ ਬਾਦ ਨੇ ਅਗਲੀ ਖਬਰ ਹੈਗੀ ਜੀ, ਮਲਕ ਰਿਆਜ਼ ਨੇ ਪਾਕਿਸਤਾਨ 'ਚ ਕਾਰੋਬਾਰ ਬੰਦ ਕਰਨ ਦੀ ਪਹਿਲੇ ਤਾਂ ਧਮਕੀ ਦਿੱਤੀ ਹੈ, ਉਸ ਤੋਂ ਬਾਅਦ ਗੱਲਬਾਤ ਤੇ ਵੀ ਰਾਜ਼ੀ ਹੋ ਗਿਆ ਹੈ। ਅਸਲ ਦੇ ਵਿੱਚ ਇਹ ਟਵਿੱਟਰਸ ਨਾਲ ਐਕਸ ਨਾਲ ਨੇ ਜਿਹੜੇ ਉਹ ਉਹਨਾਂ ਦੇ ਆਏ ਸੀਗੇ। ਅਸੀਂ ਇੱਕ ਬ੍ਰੇਕਿੰਗ ਵੀ ਕੀਤੀ ਸੀਗੀ। ਮਲਕ ਰਿਆਜ਼ ਹੋਣੇ ਪਾਕਿਸਤਾਨ ਦੇ ਵਿੱਚ ਤੁਸੀਂ ਵੀ ਜਾਣਦੇ ਜੀ, ਮੈਂ ਵੀ ਜਾਣਦਾ, ਬਹਿਰੀਆ ਟਾਊਨ ਦੇ ਮਾਲਕ ਦੇ ਤੌਰ ਤੇ ਮਸ਼ਹੂਰ ਨੇ। ਫਿਰ ਇਹਨਾਂ ਨੂੰ ਪ੍ਰਾਪਰਟੀ ਟਾਈਕੂਨ ਵੀ ਕਿਹਾ ਜਾਂਦਾ ਹੈ। ਇਹ ਉਹੀ ਮਲਕ ਰਿਆਜ਼ ਨੇ ਜਿਨ੍ਹਾਂ ਦੇ ਬਾਰੇ ਕਦੀ ਕਿਹਾ ਜਾਂਦਾ ਸੀਗਾ ਕਿ ਪਾਕਿਸਤਾਨੀ ਸਿਆਸਤ 'ਚ ਇਹਨਾਂ ਦਾ ਇੰਨਾ ਅਮਲ ਦਖਲ ਹੈ, ਇਹਨਾਂ ਦਾ ਇੰਨਾ ਅਸਰ ਹੈ। ਅਸਫ ਅਲੀ ਜ਼ਰਦਾਰੀ ਹੁਣ ਜਿਹੜੇ ਅੱਜ ਦੇ ਪਾਕਿਸਤਾਨੀ ਪ੍ਰੈਜ਼ੀਡੈਂਟ ਨੇ, ਵੇਖੋ ਬਹਿਰੀਆ ਟਾਊਨ ਲਾਹੌਰ ਦੇ ਵਿੱਚ ਜਿਹੜਾ ਬਲਾਵਲ ਹਾਊਸ ਆ ਉਹ ਗਿਫਟ ਕੀਤਾ ਗਿਆ ਆ ਕਲਸਟਰ ਦੀਆਂ ਕੰਧਾਂ ਜਿੱਥੇ ਬੰਬ ਵੀ ਅਸਰ ਨਹੀਂ ਕਰਦਾ ਤੇ ਉਹ ਮਲਕ ਰਿਆਜ਼ ਹੋਣਾ ਦੀਆਂ ਕੁਰਬਤਾਂ ਹੀ ਨੇ ਨਾ। ਇਸੇ ਤਰ੍ਹਾਂ ਨਵਾਜ਼ ਸ਼ਰੀਫ ਹੋਣੇ, ਸ਼ਹਬਾਜ਼ ਸ਼ਰੀਫ ਹੋਣੇ, ਉਹਨਾਂ ਦੇ ਨਾਲ ਵੀ ਕੁਰਬਤਾਂ ਸਨ, ਇਮਰਾਨ ਖਾਨ ਦੇ ਨਾਲ ਵੀ ਕੁਰਬਤਾਂ ਸਨ। ਸੋ ਆਖਿਆ ਜਾਂਦਾ ਸੀਗਾ ਕਿ ਵਕਤ ਦਾ ਪ੍ਰਾਈਮ ਮਿਨਿਸਟਰ ਮਲਕ ਰਿਆਜ਼ ਦੇ ਬੋਝੇ 'ਚ ਹੈ। ਪਰ ਅੱਜ ਹਾਲਾਤ ਇਹ ਹੋ ਗਏ ਨੇ ਕਿ ਪਾਕਿਸਤਾਨ ਦੀ ਫੈਡਰਲ ਸਰਕਾਰ ਦਾ ਮਤਹਿਤ ਮਹਿਕਮਾ ਆ ਨੈਬ, ਜਿਨ੍ਹਾਂ ਵੱਲੋਂ ਮਲਕ ਰਿਆਜ਼ ਹੋਣਾ ਦੇ ਉੱਤੇ ਕਰਪਸ਼ਨ ਦੇ ਕੇਸ, ਹੇਰਾ ਫੇਰੀ ਦੇ ਕੇਸ ਨੇ ਜਿਹੜੇ ਉਹ ਬਣਾਏ ਗਏ ਔਰ ਉਹਦੇ ਤੇ ਕਿਉਂਕਿ ਉਹ ਮਫਰੂਰ ਸਨ, ਅਦਾਲਤ ਪੇਸ਼ ਨਹੀਂ ਹੋਏ, ਉਹ ਮਫਰੂਰੀ ਹੈ ਜਿਹੜੀ ਉਹਦੇ ਵਿੱਚ ਹੀ ਉਹਨਾਂ ਦੇ ਖਿਲਾਫ ਇਹ ਫੈਸਲੇ ਆ ਗਏ। ਅਦਾਲਤਾਂ ਨੇ ਉਹਨਾਂ ਦੀ ਜਾਇਦਾਦ ਜਿਹੜੀ ਉਹਦੀ ਕੁਰਕੀ ਦਾ ਹੁਕਮ ਦਿੱਤਾ ਔਰ ਕੁਰਕੀ ਦੇ ਵਾਸਤੇ ਹੁਣ ਉਹ ਜਿਹੜੀਆਂ
ਕੁਰ ਕੀਤੀਆਂ ਜਾਂ ਜ਼ਬਤ ਕੀਤੀਆਂ ਜਾਇਦਾਦਾਂ ਨੇ ਨਹਿਰ ਦੇ ਮਹਿਕਮੇ ਵੱਲੋਂ 7 ਅਗਸਤ ਨੂੰ ਉਹਨਾਂ ਦੀ ਬੋਲੀ ਲਵਾ ਕੇ ਵੇਚਣ ਦਾ ਐਲਾਨ ਕਰ ਦਿੱਤਾ ਗਿਆ। ਹੁਣ ਜਦੋਂ ਉਹ ਵੇਚਣ ਦਾ ਐਲਾਨ ਕਰ ਦਿੱਤਾ ਗਿਆ ਤੇ ਫਿਰ ਮਲਕ ਰਿਆਜ਼ ਦਾ ਇੱਕ ਐਕਸਨਾ ਸਾਹਮਣੇ ਆਇਆ ਕਿ ਜ਼ੁਲਮ ਹੱਦੋਂ ਵੱਧ ਗਿਆ ਹੈ ਔਰ ਸਾਡੇ ਬੈਂਕ ਖਾਤੇ ਨੇ ਜਿਹੜੇ ਉਹਨਾਂ ਨੂੰ ਫਰੀਜ਼ ਕਰ ਦਿੱਤਾ ਗਿਆ ਹੈ। ਫਰੀਜ਼ ਕੀਤੇ ਗਏ ਇਹ ਬੈਂਕ ਖਾਤੇ ਨੇ ਜਿਹੜੇ ਇਹਨਾਂ ਤੋਂ ਬਾਅਦ ਸਾਡੇ 50,000 ਤੋਂ ਵੱਧ EMPLOYEES ਨੇ ਜਿਹੜੇ ਸਕਿਲਡ ਵਰਕਰਸ ਨੇ ਜਿਹੜੇ ਉਹਨਾਂ ਨੂੰ ਤਨਖਾਹਾਂ ਕਈ ਮਹੀਨਿਆਂ ਤੋਂ ਨਹੀਂ ਲੱਭੀਆਂ। ਬਹਿਰੀਆ ਟਾਊਨ ਦੇ ਪੂਰੇ ਪਾਕਿਸਤਾਨ 'ਚ ਜਿੱਥੇ ਜਿੱਥੇ ਹਾਊਸਿੰਗ ਸੁਸਾਇਟੀਆਂ ਨੇ ਉੱਥੇ ਰਹਿਣ ਵਾਲੇ ਨੇ ਜਿਹੜੇ ਉਹਨਾਂ ਨੂੰ ਸੀਵਰੇਜ ਤੋਂ ਲੈ ਕੇ ਕਈ ਕਿਸਮ ਦੀਆਂ ਸਹੂਲਤਾਂ ਜਿਹੜੀਆਂ ਇਸ ਸੁਸਾਇਟੀ ਦਾ ਕਹਿ ਲਵੋ ਕਿ ਖੂਬੀ ਸੀ ਉਹ ਉਹਨਾਂ ਨੇ ਆਖਿਆ ਕਿ ਨਹੀਂ ਦਿੱਤੀਆਂ ਜਾ ਰਹੀਆਂ। ਜਿੰਨੀਆਂ ਗੱਡੀਆਂ ਨੇ ਉਹ ਮਲਕ ਰਿਆਜ਼ ਦੀਆਂ ਇਸ ਸੁਸਾਇਟੀ ਦੀਆਂ ਜ਼ਬਤ ਕਰ ਲਈਆਂ ਗਈਆਂ। ਦਫ਼ਤਰ ਨੇ ਜਿਹੜੇ ਉਹਨਾਂ ਤੇ ਕਬਜ਼ਾ ਕਰ ਲਿਆ ਗਿਆ ਔਰ ਉਸ ਤੋਂ ਬਾਅਦ ਹੁਣ ਜਿਹੜੀ ਕਮਰਸ਼ੀਅਲ ਪ੍ਰਾਪਰਟੀ ਜਿਹੜੀ ਅਰਬਾਂ ਖਰਬਾਂ ਦੀ ਬਣਦੀ ਹੈ ਉਹ ਸਰਕਾਰ ਵੇਚਣ ਜਾ ਰਹੀ ਹੈ। ਉਹਨਾਂ ਆਖਿਆ ਕਿ ਹੁਣ ਸਿਰਫ ਇੱਕ ਹੀ ਪੈਰ ਰਹਿ ਗਿਆ ਆ ਕਿ ਅਸੀਂ ਆਪਣਾ ਕਾਰੋਬਾਰ ਆਪਣਾ ਵਪਾਰ ਪਾਕਿਸਤਾਨ 'ਚ ਬੰਦ ਕਰ ਦਈਏ ਜਦੋਂ ਕੋਈ ਆਪਸ਼ਨ ਹੀ ਨਹੀਂ ਬਚੀ। ਪਰ ਹੁਣ ਇਹ ਤਾਜ਼ਾ ਇੱਕ ਐਕਸਨਾ ਹੈ ਜਿਹਦੇ ਵਿੱਚ ਉਹਨਾਂ ਨੇ ਆਖਿਆ ਕਿ ਜੇ ਗੱਲਬਾਤ ਕਰਨੀ ਹੈ ਬਾ ਇੱਜ਼ਤ ਤਰੀਕੇ ਦੇ ਨਾਲ ਕੀਤੀ ਜਾਏ, ਮੁਕਾਲਮਾ ਕਰਨਾ ਹੈ ਕੋਈ ਗਿਲੇ ਸ਼ਿਕਵੇ ਨੇ ਉਹਦੇ ਵਾਸਤੇ ਅਸੀਂ ਤਿਆਰ ਹਾਂ ਪਰ ਬਾ ਇੱਜ਼ਤ ਤਰੀਕੇ ਦੇ ਨਾਲ। ਉਹ ਮਤਲਬ ਉਹਦਾ ਇਹ ਹੈ ਕਿ ਜੇ ਸਰਕਾਰ ਮੇਰੇ ਕੋਲੋਂ ਕੋਈ ਸ਼ਰਤਾਂ ਰੱਖਣਾ ਚਾਹੁੰਦੀ ਹੈ ਤੇ ਨਹੀਂ, ਹਾਂ ਜਿਹੜੀਆਂ ਕੋਈ ਜਾਇਜ਼ ਗੱਲਾਂ ਮੈਂ ਵੀ ਤੁਹਾਡੀਆਂ ਮੰਨ ਲੈਣਾ, ਪਰ ਇੱਕ ਆਮ ਜਿਹੜੇ ਬੰਦਾ ਹੈ ਉਹ ਵੀ ਸਮਝਦਾ ਹੈ ਔਰ ਜਿਹੜੇ ਪਾਕਿਸਤਾਨ ਦੇ ਪ੍ਰਵੀਨ ਸਿਆਸੀ ਪੰਡਤ ਨੇ ਉਹਨਾਂ ਦਾ ਵੀ ਇਹ ਮੰਨਣਾ ਹੈ ਕਿ ਇਹ ਮਲਕ ਰਿਆਜ਼ ਨੂੰ ਸਜ਼ਾ ਸਿਰਫ ਔਰ ਸਿਰਫ ਇਮਰਾਨ ਖਾਨ ਨੂੰ ਵਫਾਦਾਰੀ ਦੀ ਦਿੱਤੀ ਜਾ ਰਹੀ ਹੈ ਕਿਉਂਕਿ ਉਹਨੇ ਦੋ ਟੋਕ ਲਫ਼ਜ਼ਾਂ ਦੇ ਵਿੱਚ ਆਖਿਆ ਸੀਗਾ ਕਿ ਮੈਂ ਕਿਸੇ ਦਾ ਵਾਅਦਾ ਮਾਫ ਗਵਾਹ ਨਹੀਂ ਬਣਾਂਗਾ, ਕਿਸੇ ਦੇ ਖਿਲਾਫ ਗਵਾਹੀ ਨਹੀਂ ਦਾਂਗਾ, ਆਪਣੀਆਂ ਸਿਆਸਤਾਂ ਆਪ ਕਰੋ, ਮੈਨੂੰ ਨਾ ਵਰਤੋ। ਜਿਹਦੇ ਕਾਰਨ ਫਿਰ ਅਲ ਕਾਦਰ ਟਰਸਟ ਕੇਸ ਦੇ ਵਿੱਚ ਉਹਨਾਂ ਨੂੰ ਇਸ਼ਤਿਹਾਰੀ ਕਰਾਰ ਦਿੱਤਾ ਗਿਆ, ਬਾਕੀ ਮਾਮਲੇ ਹੋਏ ਔਰ ਅੱਜ ਉਸ ਬੰਦੇ ਦਾ ਇੱਕ ਵੱਡਾ ਨਾਂ ਸੀਗਾ, ਬਹਿਰੀਆ ਦਸਤਰਖਾਨ ਚੱਲਦਾ ਸੀਗਾ, ਗਰੀਬ ਮਜ਼ਦੂਰ ਜਿਨ੍ਹਾਂ ਨੂੰ ਮਜ਼ਦੂਰੀ ਨਹੀਂ ਸੀ ਲੱਭਦੀ ਉਹ ਉੱਥੇ ਜਾ ਕੇ 3 ਵੇਲੇ ਦਾ ਖਾਣਾ ਖਾ ਸਕਦੇ ਸਨ, ਉਹ ਵੀ ਬੰਦ ਹੋ ਗਏ। ਸੋ ਹੁਣ ਉਹਨਾਂ ਨੇ ਮਲਕ ਰਿਆਜ਼ ਉਹਨਾਂ ਨੇ ਆਪ ਆਖਿਆ ਕਿ ਮੈਂ ਸਿਰਫ ਇੱਕ ਪੈਰ ਦੀ ਦੂਰੀ ਤੇ ਹਾਂ ਕਿ ਮੈਂ ਇਹ ਐਲਾਨ ਕਰ ਦਾਂਗਾ ਮੈਂ ਪਾਕਿਸਤਾਨ 'ਚ ਆਪਣਾ ਬਿਜ਼ਨਸ ਬੰਦ ਕਰਨਾ ਚਾਹੁੰਦਾ ਜੀ। ਬਿਲਕੁਲ, ਤੇ ਇਦਾਂ ਹੀ ਕਹਿ ਲੋ ਕਿ ਜੇ ਕਿਸੇ ਨਾਲ ਬੁਰੀ ਕੀਤੀ ਜਾਏਗੀ ਤੇ ਫਿਰ ਆਬਵੀਅਸਲੀ ਜਦੋਂ ਤੰਗ ਆ ਬਜਾਂਗਾ ਆਮਦ ਵਾਲਾ ਹੀ ਬਿਆਨ ਹੈ। ਬਿਲਕੁਲ ਜੀ, ਸਹਿਮਤ। ਤੇ ਅਸੀਂ ਅਗਲੀ ਖਬਰ ਵੱਲ ਵਧਦੇ ਹਾਂ। ਅਗਲੀ ਖਬਰ ਹੈ ਜੀ ਇਮਰਾਨ ਖਾਨ ਦੇ ਹਾਮੀਆਂ ਵੱਲੋਂ ਜਿਹੜਾ PTI ਦਾ ਇhtਜਾਜ ਸੀ ਉਹ ਨਾਕਾਮ ਹੋ ਗਿਆ ਤੇ ਰਾਣਾ ਸਨਾਉਲਾ ਖਾਨ ਹੋਰਾਂ ਨੇ ਇਮਰਾਨ ਖਾਨ ਦੇ ਪੁੱਤਰਾਂ ਬਾਰੇ ਵੀ ਕੋਈ ਬਿਆਨ ਦਿੱਤੇ। ਜੀ ਬਿਲਕੁਲ, 5 ਅਗਸਤ ਨੂੰ ਇਮਰਾਨ ਖਾਨ ਵੱਲੋਂ ਜੇਲ੍ਹ ਚੋਂ ਕਾਲ ਦਿੱਤੀ ਗਈ ਸੀ ਕਿ ਵੱਡੀ ਗਿਣਤੀ 'ਚ ਬਾਹਰ ਆਓ, ਇhtਜਾਜ ਕਰੋ, ਤਹਿਰੀਕ ਚਲਾਓ, ਲਹਿਰ ਚਲਾਓ। ਹੁਣ ਮਾਫੀ ਦੇ ਨਾਲ ਇੱਕ ਬੰਦਾ ਬਹੁਤ ਸੋਹਣਾ ਤੈਰਾਕ ਆ, ਉਹਦੀ ਚੱਲਦੀ ਵੀ ਏ, ਪਰ ਉਹਦੀਆਂ ਲੱਤਾਂ ਵੀ ਬੰਨ ਦਵੋ, ਬਾਹਾਂ ਵੀ ਪਿੱਛੇ ਬੰਨ ਦਵੋ, ਉਹਨੂੰ ਪੂਲ ਦੇ ਵਿੱਚ ਧੱਕਾ ਦੇ ਦੋ, ਰੱਖੋ ਹੁਣ ਤੈਰ ਕੇ ਵਹਾ। ਸੋ ਇਮਰਾਨ ਖਾਨ ਦੇ ਹਾਮੀਆਂ ਨਾਲ ਉਹੀ ਹੋਇਆ, ਗ੍ਰਿਫਤਾਰੀਆਂ ਹੋਈਆਂ, ਪਹਿਲੇ ਤੋਂ ਜਿਹੜੇ ਕੈਦ ਨੇ ਉਹਨਾਂ ਨੂੰ 10-10 ਸਾਲ ਸਜ਼ਾ ਸੁਣਾ ਦਿੱਤੀ ਗਈ, ਬਾਕੀ ਜਿਹੜੇ ਲੀਡਰ ਨੇ ਉਹ ਡਰਦੇ ਆ ਕਿੱਥੇ ਬਾਹਰ ਨਿਕਲਣਗੇ ਕਿ ਉਹ ਵੀ 10 ਸਾਲ ਦੀ। ਉਹ ਹੁਣ ਇਹਨਾਂ ਸਾਰੇ ਮਾਮਲਿਆਂ ਤੋਂ ਬਾਅਦ ਸਹਿਮੇ ਪਏ ਸੀਗੇ। ਸੋ ਇਸ ਹਵਾਲੇ ਦੇ ਨਾਲ ਅਗਰ ਇਮਰਾਨ ਖਾਨ ਦੀ ਕਾਲ ਨੂੰ ਦੇਖਿਆ ਜਾਏ ਤੇ ਉਹ ਨਾਕਾਮ ਰਹੀ ਕਿ ਉਹਨਾਂ ਦੇ ਹਾਮੀ ਬਾਹਰ ਨਹੀਂ ਨਿਕਲ ਸਕੇ। ਜੇ ਨਿਕਲੇ ਨੇ ਤੇ ਲਾਹੌਰ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਨੇ, ਬਲਕਿ ਉਸਮਾਨ ਡਾਰ ਹੁਣ ਸਿਆਲਕੋਟ ਤੋਂ ਖਾਜਾ ਆਸਫ ਨੂੰ ਹਰਾਇਆ, ਫਿਰ ਉਹਨਾਂ ਦਾ ਕਲੇਮ ਆ ਕਿ ਇਹ ਧਾਂਦਲੀ ਦੇ ਨਾਲ ਜਿੱਤੇ। ਸੋ ਉਹਨਾਂ ਦੀ ਮਾਂ ਨੂੰ ਬਕਾਇਦਾ ਗ੍ਰਿਫਤਾਰ ਕੀਤਾ ਗਿਆ। ਬੜੇ ਉਹ ਦੁੱਖ ਭਰੀ ਵੀਡੀਓ ਹੈ ਜਿਹੜੀ ਉਹ ਸੋਸ਼ਲ ਮੀਡੀਆ ਤੇ ਪਈ ਫਿਰਦੀ ਹੈ ਔਰ ਫਿਰ ਵੀ ਪੁਲਿਸ ਵੱਲੋਂ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਵੈਨ ਦੇ ਵਿੱਚ ਜਾਂ ਉਹ ਪੁਲਿਸ ਦੀ ਵੈਗਨ 'ਚ ਪਾਇਆ ਜਾ ਰਿਹਾ ਤੇ ਇਮਰਾਨ ਖਾਨ ਜਿੰਦਾਬਾਦ ਦੇ ਨਾਰੇ ਲਾ ਰਹੀ ਹੈ। ਇਹ ਕੰਮ ਵੀ ਹੋਏ। ਫਿਰ ਇਮਰਾਨ ਖਾਨ ਦੇ ਪੁੱਤਰਾਂ ਵੱਲੋਂ ਇਹ ਬੜਾ ਚਰਚਾਯੋਗ ਆ ਮਾਮਲਾ, ਉਹਨਾਂ ਨੇ ਹੁਣ ਵੀਜ਼ਾ ਅਪਲਾਈ ਕਰ ਦਿੱਤਾ ਹੈ। ਹੁਣ ਪਾਕਿਸਤਾਨੀ ਸਰਕਾਰ ਨੇ ਅਗਰ ਵੀਜ਼ਾ ਰੱਦ ਕਰਨਾ ਆ ਤੇ ਉਹਦੇ ਲਈ ਕੋਈ ਲੌਜਿਕ ਹੋਣਾ ਚਾਹੀਦਾ ਆ। ਹੜਿੱਚਾਂ ਨੇ ਜਿਹੜੀਆਂ ਉਹ ਤੇ ਅੜਾਈਆਂ ਗਈਆਂ ਨੇ ਕਿ ਜੀ ਇਹਨਾਂ ਕੋਲ ਜੇ ਪਾਕਿਸਤਾਨੀ ਸ਼ਨਾਖਤੀ ਕਾਰਡ ਦੇ ਵੀਜ਼ੇ ਦੀ ਲੋੜ ਹੀ ਨਹੀਂ। ਉਹ ਆਖਿਆ ਗਿਆ ਕਿ ਵੀਜ਼ਾ ਆਪਣਾ ਸ਼ਨਾਖਤੀ ਕਾਰਡ ਜਿਹੜੇ ਗਵਾਚੇ ਨੇ ਵੀਜ਼ਾ ਦਵੋ ਇਹਨਾਂ ਨੂੰ। ਹੁਣ ਇਹ ਸੀਗਾ ਕਿ ਪਾਕਿਸਤਾਨੀ ਸਰਕਾਰ ਵੱਲ ਪੁੱਛਿਆ ਤੇ ਜਾ ਰਿਹਾ ਕਿ ਜੀ ਇਮਰਾਨ ਖਾਨ ਦੇ ਪੁੱਤਰ ਆ ਰਹੇ ਨੇ, ਪਿਓ ਨੂੰ ਮਿਲਣ ਆ ਰਹੇ ਨੇ, ਜੇ ਲਹਿਰ ਦਾ ਹਿੱਸਾ ਬਣਦੇ। ਫਿਰ 5 ਅਗਸਤ ਲੰਘ ਗਿਆ, ਸੋ ਅੱਧਾ ਡਾਰਾ ਜਿਹੜਾ ਉਹ ਮੁੱਕ ਗਿਆ। ਇhtਜਾਜ ਨਹੀਂ ਹੋ ਸਕਿਆ ਕਿਉਂਕਿ ਇਸ ਇhtਜਾਜ ਨੂੰ ਇਮਰਾਨ ਖਾਨ ਦੇ ਪੁੱਤਰਾਂ ਨੇ ਲੀਡ ਕਰਨਾ ਸੀ। ਉਹਨਾਂ ਨੂੰ ਵੀਜ਼ਾ ਹੀ ਨਹੀਂ ਲੱਭ ਸਕੇ, ਉਹ ਪਾਕਿਸਤਾਨ ਆ ਹੀ ਨਹੀਂ ਸਕੇ। ਹੁਣ ਉਹ ਪਿਓ ਨਾਲ ਮੁਲਾਕਾਤ ਕਰਨ ਆਣਗੇ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹ ਆਏ, ਫਿਰ ਇਹ ਲਹਿਰ ਜਾਗ ਪੈਂਦੀ, ਲੋਕ ਬਾਹਰ ਨਿਕਲ ਪੈਂਦੇ ਨੇ ਉਹਨਾਂ ਦੀ ਹਮਾਇਤ 'ਚ। ਫਿਰ ਤੇ ਉਹਨਾਂ ਆਖਿਆ ਅਸੀਂ ਇਮਰਾਨ ਖਾਨ ਦੇ ਪੁੱਤਰਾਂ ਨੂੰ ਗ੍ਰਿਫਤਾਰ ਨਹੀਂ ਕਰਨਾ ਕਿਉਂਕਿ ਗ੍ਰਿਫਤਾਰ ਕੀਤਾ ਤੇ ਉਹ ਹੀਰੋ ਬਣ ਜਾਣੇ ਨੇ। ਹੀਰੋ ਬਣਨ ਦਾ ਮਤਲਬ ਇਹ ਹੈ ਕਿ ਪਾਕਿਸਤਾਨੀ ਸਿਆਸਤ 'ਚ ਉਹਨਾਂ ਦੀ ਐਂਟਰੀ ਹੋ ਗਈ। ਅਸੀਂ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਨਾ, ਉਹ ਆਉਣ, ਪਿਓ ਨੂੰ ਮਿਲਣ ਤੇ ਚਲੇ ਜਾਣ। ਉਹਨਾਂ ਨੂੰ ਪੂਰੇ ਪ੍ਰੋਟੋਕੋਲ, ਪੂਰੀ ਸਿਕਿਉਰਿਟੀ, ਪੂਰੀ ਘੇਰਾਬੰਦੀ ਹੈ ਜਿਹੜੀ ਉਹ ਦਿੱਤੀ ਜਾਏਗੀ। ਇਸ ਤੋਂ ਅੱਡ ਕੋਈ ਨਹੀਂ। ਇਹ ਰਾਣਾ ਸਨਾਉਲਾ ਖਾਨ ਹੋਣਾ ਦਾ ਬਿਆਨ ਹੈ। ਪਰ ਉਹ ਜਿਹੜੀ ਇੱਕ ਲਹਿਰ ਉੱਠਣ ਦੀ ਉਮੀਦ ਸੀਗੀ ਐਰ ਕਿ ਇਮਰਾਨ ਖਾਨ ਦੇ ਹੱਕ ਦੇ ਵਿੱਚ ਉਹਨਾਂ ਦੇ ਹਾਮੀ ਯਤਨ ਕਰਕੇ ਵੀ ਇhtਜਾਜ ਨਹੀਂ ਕਰ ਸਕੇ, ਬਾਹਰ ਤੇ ਨਿਕਲੇ, ਪਰ ਵੱਡੀ ਗਿਣਤੀ 'ਚ ਗ੍ਰਿਫਤਾਰੀਆਂ ਹੋ ਗਈਆਂ ਜੀ। ਬਿਲਕੁਲ ਜੀ। ਤੇ ਅਗਲੀ ਖਬਰ ਵੱਲ ਵਧਦੇ ਹਾਂ। ਗਵਰਨਰ ਸਟੇਟ ਬੈਂਕ ਹੋਰਾਂ ਨੇ ਐਲਾਨ ਕੀਤਾ ਹੈ ਜੀ ਇਸ ਸਾਲ ਦੇ ਅਖੀਰ ਤੇ ਨਵੇਂ ਨੋਟ
ਛਾਪੇ ਜਾਣਗੇ। ਜੀ ਬਿਲਕੁਲ, ਇਹ ਖਬਰ ਅਸੀਂ ਪਿਛਲੇ ਹਫਤੇ ਵੀ ਕੀਤੀ ਸੀ। ਇਸ ਖਬਰ 'ਚ ਅਪਡੇਟੇਸ਼ਨ ਇਹ ਆਈ ਹੈ ਕਿ ਨੋਟਾਂ ਦੇ ਡਿਜ਼ਾਈਨ ਨੇ ਜਿਹੜੇ ਫਾਈਨਲ ਹੋ ਗਏ ਨੇ, ਉਹ ਕਬੀਨਾ ਡਿਵੀਜ਼ਨ ਨੂੰ ਭੇਜ ਦਿੱਤੇ ਨੇ। ਕਬੀਨਾ ਡਿਵੀਜ਼ਨ ਨੇ ਉਹਦੀ ਅਪਰੂਵਲ ਦੇਣੀ ਆ। ਉਹ ਅਪਰੂਵਲ ਜਾਂ ਮਨਜ਼ੂਰੀ ਹੈ ਜਿਹੜੀ, ਉਹ ਜਦੋਂ ਸਟੇਟ ਬੈਂਕ ਆਫ ਪਾਕਿਸਤਾਨ ਕੋਲ ਵਾਪਸ ਆਏਗੀ ਤੇ ਫਿਰ ਉਹਦੇ ਮੁਤਾਬਕ ਉਹ ਨਵੇਂ ਨੋਟ ਨੇ ਜਿਹੜੇ ਉਹ ਛਾਪ ਦਿੱਤੇ ਜਾਣਗੇ। ਇਹ ਇਕੱਠੇ ਸਾਰੇ ਮਤਲਬ ਪਾਕਿਸਤਾਨ 'ਚ 10 ਦਾ ਨੋਟ ਆ, 20 ਦਾ ਨੋਟ ਆ, ਫਿਰ ਉਸ ਤੋਂ ਬਾਅਦ 50 ਦਾ ਨੋਟ ਆ, 50 ਤੋਂ ਬਾਅਦ ਫਿਰ 75 ਦਾ ਵੀ ਆਇਆ, 100 ਦਾ ਆ, ਫਿਰ 500 ਦਾ ਆ, 1000 ਦਾ ਆ ਔਰ 5000 ਦਾ। ਇਹ 8 ਕਰੰਸੀ ਨੋਟ ਨੇ। ਹੁਣ ਇਹ 8 ਕਰੰਸੀ ਨੋਟ ਨੇ ਜਿਹੜੇ ਇਕੱਠੇ ਆਣਗੇ ਜਾਂ ਵਾਰੀ-ਵਾਰੀ ਆਉਣਗੇ, ਇਸ ਬਾਰੇ ਸਟੇਟ ਬੈਂਕ ਆਫ ਪਾਕਿਸਤਾਨ ਦੇ ਜ਼ਰੀਏ ਨੇ ਨਹੀਂ ਦੱਸਿਆ ਕਿ ਇਕੱਠੇ ਸਾਰੇ ਛਾਪ ਕੇ ਵਾਇਰਲ ਕਰਨੇ ਜਾਂ ਇੱਕ ਇੱਕ ਕਰਕੇ ਪਹਿਲਾਂ 5000 ਦਾ, ਫਿਰ 1000 ਦਾ, 500 ਦਾ ਇਦਾਂ ਆਣਗੇ। ਇਹ ਉਹਨਾਂ ਦਾ ਆਖਣਾ ਹੈ ਕਿ ਅਸੀਂ ਸਿਰਫ ਔਰ ਸਿਰਫ ਅਪਰੂਵਲ ਉਡੀਕ ਰਹੇ ਹਾਂ, ਮਨਜ਼ੂਰੀ ਉਡੀਕ ਰਹੇ ਹਾਂ ਕੈਬਨਿਟ ਡਿਵੀਜ਼ਨ ਦੀ। ਜਿਵੇਂ ਹੀ ਉਹ ਆ ਜਾਏਗੀ ਇਹ ਨੋਟ ਅਸੀਂ ਛਾਪ ਦਾਂਗੇ। ਔਰ ਉਮੀਦ ਜ਼ਾਹਰ ਕੀਤੀ ਹੈ, 100% ਉਹ ਸ਼ੋਰ ਨਹੀਂ। ਉਹਨਾਂ ਆਖਿਆ ਕਿ ਇਸ ਸਾਲ 2025 ਦੇ ਮੁੱਕਣ ਦੇ ਅਖੀਰ ਤੱਕ, ਯਾਨੀ ਦਸੰਬਰ ਮਹੀਨੇ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਜਾਂ ਉਹਦੇ ਸ਼ਾਇਦ ਅਖੀਰਲੇ ਦਿਹਾੜੇ 'ਚ ਇਹ ਨੋਟ ਨੇ ਜਿਹੜੇ ਇਹ ਪਾਕਿਸਤਾਨੀ ਮਾਰਕੀਟ 'ਚ ਆ ਜਾਣਗੇ। ਔਰ ਪੁਰਾਣੇ ਨੋਟ ਨੇ ਜਿਹੜੇ ਉਹ ਜਮ੍ਹਾਂ ਕਰਵਾਉਣ ਵਾਲਾ ਵੀ ਉਹਨਾਂ ਆਖਿਆ ਪੂਰਾ ਇੱਕ ਚਾਰਟ ਜਿਹੜਾ ਉਹ ਦਿੱਤਾ ਜਾਏਗਾ। ਉਹ ਪਹਿਲਾਂ ਤੇ ਇਹਨਾਂ ਨਵੇਂ ਨੋਟਾਂ ਦੇ ਨਾਲ ਹੀ ਚੱਲਦੇ ਰਹਿਣਗੇ, ਹੌਲੀ ਹੌਲੀ ਉਹਨਾਂ ਨੂੰ ਜਮ੍ਹਾਂ ਕੀਤਾ ਜਾਏਗਾ ਔਰ ਉਹਨਾਂ ਦੀ ਥਾਂ ਨਵੇਂ ਨੋਟ ਨੇ ਜਿਹੜੇ ਉਹ ਰਿਪਲੇਸਮੈਂਟ ਹੋ ਜਾਣਗੇ। ਠੀਕ ਹੈ, ਤੇ ਅੱਗੇ ਖਬਰ ਹੈਗੀ ਹੈ ਯੂਕਰੇਨ ਜੰਗ 'ਚ ਕੋਈ ਵੀ ਪਾਕਿਸਤਾਨੀ ਨਹੀਂ ਲੜ ਰਿਹਾ। ਫਾਰਨ ਆਫਿਸ ਵੱਲੋਂ ਬੜਾ ਸਖਤ ਬਿਆਨ ਆਇਆ। ਜੀ ਬਿਲਕੁਲ ਜੀ, ਇਹ ਕੱਲ ਕਿਉਂਕਿ ਜੇ ਮੇਰਾ ਆਪਣਾ ਵਲਾਦੀਮੀਰ ਜ਼ੈਲੈਂਸਕੀ ਜਿਹੜੇ ਕਿ ਪ੍ਰੈਜ਼ੀਡੈਂਟ ਨੇ ਯੂਕਰੇਨ ਦੇ, ਉਹਨਾਂ ਵੱਲੋਂ ਇਲਜ਼ਾਮ ਲਾਇਆ ਗਿਆ ਸੀਗਾ ਕਿ ਪਾਕਿਸਤਾਨ, ਚੀਨ, ਦੱਖਣੀ ਕੋਰੀਆ, ਉਜ਼ਬਕਿਸਤਾਨ, ਤਾਜਕਿਸਤਾਨ ਔਰ ਅਫਰੀਕਾ ਦੇ ਮੁਲਕਾਂ ਦੇ ਜਿਹੜੇ ਸ਼ਹਿਰੀ ਨੇ ਉਹ ਕਿਰਾਏ ਦੇ ਲੜਾਕੂ ਬਣ ਕੇ ਰੂਸ ਵੱਲੋਂ ਲੜਨ ਦੇ ਨੇ। ਰੂਸ ਨੇ ਤੇ ਇਹਦੇ ਤੇ ਚੁੱਪ ਨਹੀਂ ਤੋੜੀ। ਚੀਨ ਨੇ ਉਸੇ ਟਾਈਮ ਰੱਦ ਕਰ ਦਿੱਤਾ ਸੀ ਇਸ ਗੱਲ ਨੂੰ। ਕੋਰੀਆ ਵੱਲੋਂ ਵੀ ਜਵਾਬ ਨਹੀਂ ਆਇਆ, ਪਰ ਪਾਕਿਸਤਾਨੀ ਫਾਰਨ ਆਫਿਸ ਨੇ ਡਟ ਕੇ ਇਹਦਾ ਜਵਾਬ ਦਿੱਤਾ। ਉਹਨਾਂ ਅੱਗੇ ਜੀ ਕਿਸੇ ਕਿਸਮ ਦਾ ਕੋਈ ਪਾਕਿਸਤਾਨੀ ਬਿਲਕੁਲ ਕਿਰਾਏ ਦਾ ਲੜਾਕੂ ਬਣ ਕੇ ਨਾ ਤੇ ਰੂਸ ਵੱਲੋਂ ਲੜਨ ਡਿਆ ਆ, ਨਾ ਅਸੀਂ ਇਹਦੀ ਤਸਦੀਕ ਕਰਨੇ ਆ। ਅਸੀਂ ਯੂਕਰੇਨ ਦੇ ਇਹਨਾਂ ਸਾਰੇ ਇਲਜ਼ਾਮਾਂ ਨੂੰ ਰੱਦ ਕਰਨੇ ਆ। ਪਾਕਿਸਤਾਨ ਯੂਐਨਓ ਦੀ ਰੈਜ਼ੋਲੂਸ਼ਨ ਦੇ ਮੁਤਾਬਕ, ਯੂਐਨਓ ਦੇ ਮਤਿਆਂ ਦੇ ਮੁਤਾਬਕ ਇਹ ਚਾਹੁੰਦਾ ਆ ਕਿ ਰੂਸ ਔਰ ਯੂਕਰੇਨ ਜੰਗ ਆ ਜਿਹੜੀ ਇਹ ਮੁੱਕ ਜਾਵੇ। ਅਸੀਂ ਇਹ ਇਨਕਾਰੀ ਹਾਂ ਕਿ ਸਾਡਾ ਕੋਈ ਸ਼ਹਿਰੀ ਕਿਰਾਏ ਦਾ ਲੜਾਕੂ ਬਣ ਕੇ ਰੂਸ ਵੱਲੋਂ ਲੜਨ ਡਿਆ। ਸੋ ਪਾਕਿਸਤਾਨ ਨੇ ਇਸ ਗੱਲ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ ਔਰ ਜ਼ੈਲੈਂਸਕੀ ਹੁਣਾਂ ਦੇ ਇਸ ਬਿਆਨ ਦੀ ਨਿੰਦਿਆ ਵੀ ਕੀਤੀ ਹੈ। ਜਦਕਿ ਦੂਸਰੇ ਪਾਸੇ ਉਹ ਇਹ ਕਹਿੰਦੇ ਨੇ ਕਿ ਜਿਹੜੇ ਮੁਲਕਾਂ ਦੇ ਸ਼ਹਿਰੀ ਲੜਨ ਡੇ ਨੇ ਉਹ ਉਹਨਾਂ ਨੂੰ ਇਹ ਭੁਗਤਣਾ ਵੀ ਪਏਗਾ। ਹੁਣ ਇਹ ਧਮਕੀ ਕੀ ਰੰਗ ਰੂਪ ਆ ਜਾਂ ਕਿੱਦਾਂ ਹੈ, ਵੱਲ ਉਹਨਾਂ ਤੜੀ ਇਹ ਜ਼ਰੂਰ ਦਿੱਤੀ ਕਿ ਜਿਨ੍ਹਾਂ ਮੁਲਕਾਂ ਦੇ ਸ਼ਹਿਰੀ ਰੂਸ ਵੱਲੋਂ ਕਿਰਾਏ ਦੇ ਲੜਾਕੂ ਬਣ ਕੇ ਲੜਨ ਡੇ ਨੇ ਸਾਡੇ ਖਿਲਾਫ, ਉਹਨਾਂ ਨੂੰ ਇਹਦਾ ਮੁੱਲ ਤਾਰਨਾ ਪਏਗਾ। ਪਰ ਪਾਕਿਸਤਾਨੀ ਫਾਰਨ ਆਫਿਸ ਨੇ ਆਖਿਆ ਕਿ ਅਸੀਂ ਚਾਹੁੰਦੇ ਹਾਂ ਕਿ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦੇ ਮਤੇ ਮੁਤਾਬਕ ਇਹ ਮਸਲਾ ਜਿਹੜਾ ਇਹ ਹੱਲ ਹੋਵੇ। ਅਸੀਂ ਬਿਲਕੁਲ ਯੂਐਨਓ ਦੇ ਨਾਲ ਖੜੇ ਹਾਂ। ਕੋਈ ਪਾਕਿਸਤਾਨੀ ਹੈ ਜਿਹੜਾ ਉਹ ਕਿਰਾਏ ਦਾ ਲੜਾਕੂ ਬਣ ਕੇ ਨਹੀਂ ਲੜਨ ਡਿਆ ਜੀ। ਇਹ ਤੇ ਖਬਰਾਂ ਹੋ ਗਈਆਂ। ਅੱਜ ਦਾ ਅਪਡੇਟ ਪਾਕਿਸਤਾਨ ਜਿਹੜਾ ਹੈ ਉਹ ਇੱਥੋਂ ਹੀ ਮੁਕਾਉਣ ਦੀ ਇਜਾਜ਼ਤ ਚਾਹਾਂਗੇ। ਪਰ ਮਲੀ ਸਾਹਿਬ ਆਪਣੇ ਜਿਹੜੇ ਸਰੋਤੇ ਨੇ ਉਹਨਾਂ ਨੇ ਇਹ ਕਹਿਣਾ ਹੈਗਾ ਜੀ ਪੰਜਾਬੀ ਰੇਡੀਓ ਯੂਐਸਏ ਨੂੰ ਸਬਸਕ੍ਰਾਈਬ ਕਰ ਲੈਣ, ਸਾਡੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਬਿਲਕੁਲ ਜੀ ਜੁਆਇਨ ਕਰਨ, ਸਬਸਕ੍ਰਾਈਬ ਕਰਨ, ਘੰਟੀ ਦਾ ਬਟਨ ਦਬਾਉਣ ਤਾਂ ਕਿ ਉਹਨਾਂ ਤੱਕ ਅਪਡੇਟਸ ਪਹੁੰਚਦੀਆਂ ਰਹਿਣ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਪ੍ਰਵੀਨ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਸੀਂ ਲੈ ਕੇ ਆਉਂਦੇ ਹਾਂ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ 408 272 5200 4082722000 ਡਾਇਲ ਕਰਨ। ਔਰ ਇਹ ਖਬਰਾਂ ਸਾਡੇ ਜਿਹੜੇ ਸਰੋਤੇ ਨੇ, ਸਾਡੇ ਜਿਹੜੇ ਦਰਸ਼ਕ ਨੇ, ਉਹਨਾਂ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮ ਤੇ ਵਿਖਾਈਆਂ ਵੀ ਜਾਂਦੀਆਂ। ਤੁਸੀਂ ਸੁਣ ਵੀ ਸਕਦੇ ਜੀ, ਵੇਖ ਵੀ ਸਕਦੇ ਜੀ। ਸੋ ਅੱਜ ਦਾ ਅਪਡੇਟ ਪਾਕਿਸਤਾਨ ਜਿਹੜਾ ਕਿ ਅਮਰੀਕਾ 'ਚ 5 ਅਗਸਤ ਸਾਲ 2025 ਦਾ ਦਿਨ ਡੁੱਬਣ ਤੇ ਔਰ ਪਾਕਿਸਤਾਨ 'ਚ 6 ਅਗਸਤ ਸਾਲ 2025 ਦਾ ਦਿਨ ਚੜ੍ਹਨ ਤੇ ਅਸੀਂ ਆਪ ਦੀ ਪੇਸ਼ ਕੀਤਾ। ਉਹਦੇ ਤੇ ਮੈਨੂੰ ਮਸੂਦ ਮੱਲੀ ਨੂੰ ਤੇ ਮੈਨੂੰ ਪਰਵੀਨ ਮਸੂਦ ਨੂੰ ਦਿਓ ਇਜਾਜ਼ਤ। ਫਿਰ ਮਿਲਾਂਗੇ ਜੀ, ਉਦੋਂ ਤੱਕ ਲਈ ਤੁਹਾਡਾ ਮੇਰਾ ਸਾਰਿਆਂ ਦਾ ਰੱਬ ਰਾਖਾ।